ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੈਰਾ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਤੁਹਾਨੂੰ ਦੱਸਣਾ ਚਾਹੁੰਦੇ ਕਿ ਇਸ ਸਮੁੱਚੇ ਹਫ਼ਤੇ ਨੂੰ ਅਸੀਂ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰ੍ਹੇਗੰਢ ਨੂੰ ਅਸੀਂ ਸਮਰਪਿਤ ਕਰ ਰਹੇ ਹਾਂ। ਅੱਜ ਸਭ ਤੋਂ ਪਹਿਲਾਂ ਇਸ ਖਾਲਿਸਤਾਨ ਦੀ 28ਵੀਂ ਵਰ੍ਹੇਗੰਢ ਦੇ ਤੁਸੀਂ ਸਿੱਖ ਕੌਮ ਨੂੰ ਕੀ ਕਹਿਣਾ ਚਾਹੋਗੇ? ਕੋਈ 29 ਅਪ੍ਰੈਲ ਨੂੰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ 28 ਵਰ੍ਹੇ ਪਹਿਲਾਂ ਇਹ ਖਾਲਿਸਤਾਨ ਦਾ ਐਲਾਨਨਾਮਾ ਸੀ ਜਿਹੜਾ ਜਾਰੀ ਕੀਤਾ ਜੀ, ਪਰੰਤੂ ਅੱਜ ਜਦੋਂ ਅਸੀਂ 38ਵੀਂ ਦੀ ਵਰ੍ਹੇਗੰਢ ਮਨਾ ਰਹੇ ਹਾਂ ਤਾਂ ਮੈਂ ਸਮਝਦਾ ਕਿ ਕੌਮ ਨੂੰ ਜ਼ਰੂਰ ਇੱਕ ਵੀ ਆਪਣੇ ਮਨਾਂ 'ਚ ਝਾਤੀ ਮਾਰਨੀ ਪਊਗੀ ਕਿ ਅੱਜ ਕੌਮ ਕਿੱਥੇ ਖੜੀ ਆ ਤੇ ਅਸੀਂ ਕਿੱਥੋਂ ਚੱਲੇ ਸੀ ਤੇ ਕਿੱਥੇ ਪਹੁੰਚ ਗਏ ਹਾਂ। ਸੋ ਗੁਰੂ ਪੰਥ ਦਸ਼ਮੇਸ਼ ਪਿਤਾ ਦਾ ਸਾਜਿਆ ਇਹ ਨਿਆਰਾ ਪੰਥ ਅੱਜ ਅਸੀਂ ਇਹਦੀ ਨਿਆਰੇਪਣ ਦੀ ਹੋਂਦ ਆ ਜਿਹੜੀ ਉਹ ਗਾਉਂਦੇ ਜਾ ਰਹੇ ਹਾਂ। ਅੱਜ ਸਾਡੀ ਜਿਹੜੀ ਵਿਲੱਖਣ ਹੋਂਦ ਆ ਉਹਨੂੰ ਖਤਰਾ ਪੈਦਾ ਹੋ ਚੁੱਕਾ। ਬਸ ਉਹ ਜਿੱਥੇ ਅਸੀਂ ਆਪਣੇ ਕੌਮੀ ਘਰ ਦੀ ਪ੍ਰਾਪਤੀ ਦੀ ਗੱਲ ਕਰਦੇ ਹਾਂ ਉੱਥੇ ਦੂਸਰੇ ਪਾਸੇ ਸਾਨੂੰ ਆਪਣੀ ਕੌਮ ਦੀ ਹੋਂਦ ਦੀ ਚਿੰਤਾ ਵੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਸਤਾਉਣ ਲੱਗ ਪਈ ਆ। ਇਹ ਕੌਮ ਕਿੱਥੋਂ ਕਿੱਥੇ ਪਹੁੰਚੀ ਹੈ ਇਹਦੇ ਬਾਰੇ ਅੱਜ ਦੇ ਦਿਨ ਹਰ ਪੰਥ ਦਰਦੀ ਨੂੰ ਆਪਣੇ ਮਨ 'ਚ ਝਾਤੀ ਜ਼ਰੂਰ ਮਾਰਨੀ ਚਾਹੀਦੀ ਆ। ਇਸ ਬਾਰੇ ਵਿਸ਼ਲੇਸ਼ਣ ਜ਼ਰੂਰ ਕਰਨਾ ਚਾਹੀਦਾ ਕਿ 29 ਵਰ੍ਹਿਆਂ ਦੇ ਵਿੱਚ ਇਹ ਐਲਾਨ ਕਰਨ ਤੋਂ ਬਾਅਦ 29 ਵਰ੍ਹਿਆਂ ਦੇ ਵਿੱਚ ਅਸੀਂ ਉਸ ਪਾਸੇ ਕਿੰਨਾ ਕੁ ਕਦਮ ਵਧਾਇਆ ਜਾਂ ਅਸੀਂ ਕਿੰਨਾ ਕੁ ਵਾਪਸ ਮੁੜੇ ਆ। ਜੀ ਬਿਲਕੁਲ। ਤੇ ਵੀ ਜਿਸ ਤੁਸੀਂ ਕਿਹਾ ਕਿ ਸਿੱਖ ਕੌਮ ਕਿੱਥੇ ਖੜੀ, ਇਸੇ ਕੁਐਸਚਨ ਦਾ ਕਿ ਜਿਹੜਾ ਜੋਸ਼ ਸੀ 28 ਸਾਲ ਪਹਿਲਾਂ ਸਿੱਖ ਕੌਮ ਵਿੱਚ ਖਾਲਿਸਤਾਨ ਪ੍ਰਤੀ ਸੀ ਉਹ ਬਾਹਰ ਦੇ ਦੇਸ਼ਾਂ ਵਿੱਚ ਤਾਂ ਹਜੇ ਤੱਕ ਵੀ ਹੈ, ਪਰ ਪੰਜਾਬ ਵਿੱਚ ਖਾਲਿਸਤਾਨ ਦੀ ਗੱਲ ਛੱਡੋ, ਸਿੱਖੀ ਦਾ ਹੀ ਭੋਗ ਪੈ ਰਿਹਾ ਹੈ। ਪੰਜਾਬ ਦੇ ਸਿੱਖ ਆਪਣੀ ਮੰਜ਼ਿਲ ਤੋਂ ਭਟਕ ਗਏ ਹਨ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੋਈ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਕਿ ਬਾਹਰ ਬੈਠੇ ਸਿੱਖ ਨੇ ਜਿਹੜੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਸਿੱਖੀ ਪ੍ਰੇਮ ਆ, ਸਿੱਖੀ ਪ੍ਰਤੀ ਦਰਦ ਹੈ ਜਾਂ ਉਹਨਾਂ ਦੀ ਸਿੱਖੀ ਦੀ ਨਿਆਰੇਪਣ ਦੀ ਹੋਂਦ ਨੂੰ ਬਰਕਰਾਰ ਰੱਖਣ ਦੀ ਜਿਹੜੀ ਉਹਨਾਂ ਦੇ ਮਨ 'ਚ ਭਾਵਨਾ ਹੈ ਉਹ ਬਿਨਾਂ ਸ਼ੱਕ ਮੈਂ ਸਮਝਦਾ ਕਿ ਜਿਹਦੇ ਲਈ ਜਿਹੜੀ ਸਾਡੇ ਲਈ ਆਸ਼ਾ ਦੀ ਕਿਰਨ ਆ ਅੱਜ ਦੇ ਸਮੇਂ ਦੇ ਵਿੱਚ। ਤਾਂ ਦੂਸਰੇ ਪਾਸੇ ਜਦੋਂ ਅਸੀਂ ਪੰਜਾਬ ਵੱਲ ਜਿਹੜੀ ਗੁਰੂਆਂ ਦੀ ਕਰਮ ਭੂਮੀ ਆ, ਜਿਹੜੀ ਗੁਰੂਆਂ ਦੀ ਜਨਮ ਭੂਮੀ ਆ, ਸੋ ਉਹਦੇ ਵੱਲ ਝਾਤੀ ਮਾਰਦੇ ਆ ਤਾਂ ਅੱਜ ਤੁਸੀਂ ਵੇਖਦੇ ਹੋ ਕਿ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਜਿਹਨੂੰ ਸਿੱਖਾਂ ਦੀ ਪ੍ਰਤੀਨਿਧੀ ਜਮਾਤ ਮੰਨਿਆ ਜਾਂਦਾ ਸੀ, ਜਿਹੜੀ ਸ਼ਹੀਦਾਂ ਦੀ ਜਥੇਬੰਦੀ ਅਖਵਾਉਂਦੀ ਸੀ, ਅੱਜ ਕਿੱਥੋਂ ਤੱਕ ਗਰਕ ਰਹੀ ਆ ਕਿ ਉਹ ਮੋਦੀ ਦੇ ਨਾਂ ਤੇ ਵੋਟਾਂ ਮੰਗ ਰਹੀ ਆ। ਤੇ ਦੂਸਰੇ ਪਾਸੇ ਲੋਕ ਸਭਾ ਚੋਣਾਂ ਲੰਘੀਆਂ ਨੇ ਕਿ ਪੂਰੀਆਂ ਚੋਣਾਂ ਦੇ ਵਿੱਚ ਇੱਕ ਵੀ ਧਿਰ ਵੱਲੋਂ ਜਾਂ ਇੱਕ ਵੀ ਵਿਅਕਤੀ ਵੱਲੋਂ ਸਿੱਖ ਮੁੱਦਿਆਂ ਦੀ ਗੱਲ ਆ ਜਿਹੜੀ ਸਮੁੱਚੀਆਂ ਚੋਣਾਂ ਦੇ ਵਿੱਚ ਕਿਤੇ ਵੀ ਸੁਣਾਈ ਨਹੀਂ ਦਿੱਤੀ। ਸੋ ਅਸੀਂ ਜਦੋਂ ਇਸ ਪਾਸੇ ਝਾਤੀ ਮਾਰਦੇ ਆ ਕਿ ਅੱਜ ਪੰਜਾਬ ਦੇ ਵਿੱਚ ਸਿੱਖ ਮੁੱਦੇ, ਸਿੱਖ ਸਮੱਸਿਆਵਾਂ, ਸਿੱਖੀ ਸਿਧਾਂਤਾਂ ਦੀ ਗੱਲ ਆ ਜਿਹੜੀ ਉਹ ਅਲੋਪ ਹੁੰਦੀ ਜਾਂਦੀ ਹੈ, ਉਹਦੇ ਪਿੱਛੇ ਕਾਰਨ ਕੀ ਆ ਕਿ ਅੱਜ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਿੱਖ ਲੀਡਰ ਜਿਹਨੂੰ ਸਿੱਖ ਆਪਣਾ ਰੋਲ ਮਾਡਲ ਮੰਨ ਕੇ ਉਹਦੇ ਪਿੱਛੇ ਲੱਗ ਕੇ ਸਿੱਖੀ ਸਿਧਾਂਤਾਂ ਦੀ ਰਾਖੀ ਲਈ, ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਲਈ ਅੱਗੇ ਵਧਣ। ਸੋ ਅੱਜ ਉਹਦੀ ਪੂਰੀ ਤਰ੍ਹਾਂ ਅਣਹੋਂਦ ਆ। ਸਿੱਖੀ ਦੇ ਵਿਹੜੇ ਦੇ ਵਿੱਚ ਸਿੱਖ ਲੀਡਰਸ਼ਿਪ ਆ ਜਿਹੜੀ ਪਹਿਲੀ ਲੀਡਰਸ਼ਿਪ ਆ ਉਹ ਵੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਤੇ ਨਵੀਂ ਲੀਡਰਸ਼ਿਪ ਹਾਲੇ ਤੱਕ ਕਿਸੇ ਨੂੰ ਕੋਈ ਵਿਖਾਈ ਨਹੀਂ ਦੇ ਰਹੀ। ਜੀ ਤੇ ਵੀ ਜਿਸ ਤਰ੍ਹਾਂ ਜਿਹੜੀਆਂ ਅੱਜ ਪਾਰਲੀਮੈਂਟ ਚੋਣਾਂ ਹੋਈਆਂ ਨੇ ਪੰਜਾਬ ਦੇ ਵਿੱਚ, ਸਾਨੂੰ ਇਸ ਬਾਰੇ ਜਾਣਕਾਰੀ ਦਿਓ ਕਿ ਵੋਟਰਾਂ ਦਾ ਕੀ ਟ੍ਰੈਂਡ ਸੀ ਅਤੇ ਤੁਸੀਂ ਕੀ ਰਿਜ਼ਲਟ ਐਕਸਪੈਕਟ ਕਰਦੇ ਹੋ? ਤੇ ਕੋਈ ਜਿਹੜੀਆਂ ਚੋਣਾਂ ਕੱਲ ਲੰਘੀਆਂ ਨੇ ਉਹਦੇ ਵਿੱਚ ਇੱਕ ਲੋਕਾਂ ਦਾ ਸੀ ਕਿ ਲੋਕਾਂ ਦਾ ਉਤਸ਼ਾਹ ਬਹੁਤ ਸੀ। ਤਕਰੀਬਨ 75% ਦੀ ਪੋਲਿੰਗ ਆ ਜਿਹੜੀ ਉਹ ਲਗਭਗ ਸਾਰੇ ਲੋਕ ਸਭਾ ਹਲਕਿਆਂ 'ਚ ਹੋਈ ਆ। 70 ਤੋਂ ਲੈ ਕੇ 75 ਤੱਕ ਸਾਰੇ ਲੋਕ ਸਭਾ ਹਲਕਿਆਂ 'ਚ। ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਜਿਹੜਾ ਨਵਾਂ ਯੂਥ ਹੈ ਸਾਡਾ, ਨੌਜਵਾਨ ਤਬਕਾ ਵਾ ਪੰਜਾਬ ਦਾ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਵਾ, ਚਾਹੇ ਉਹ ਸਿੱਖ ਆ, ਚਾਹੇ ਉਹ ਹਿੰਦੂ ਆ, ਚਾਹੇ ਉਹ ਦਲਿਤ ਹੈ ਜਾਂ ਵੱਡੀਆਂ ਤੋਂ ਉੱਪਰ ਉੱਠ ਕੇ ਉਹ ਇਸ ਵਾਰੀ ਪੂਰੀ ਤਰ੍ਹਾਂ ਆਪ ਪਾਰਟੀ ਦੇ ਨਾਲ ਜੁੜਿਆ ਹੋਇਆ ਸੀ, ਪੂਰੇ ਉਤਸ਼ਾਹ ਦੇ ਨਾਲ। ਸੋ ਸਮੁੱਚੇ ਪੰਜਾਬ ਦੇ ਵਿੱਚ ਇੱਕ ਆਪ ਪਾਰਟੀ ਦੀ ਲਹਿਰ ਸੀ ਜਿਹੜੀ ਉਹ ਦਿਖਾਈ ਦਿੱਤੀ ਆ। ਸੋ ਇਹ ਵੋਟਾਂ ਦੇ ਨਾਲ ਜਿਹੜੀਆਂ ਵੋਟਾਂ ਆਪ ਪਾਰਟੀ ਨੂੰ ਪਈਆਂ ਨੇ ਸੋ ਉਹ ਇੱਕ ਲਹਿਰ ਜ਼ਰੂਰ ਵਿਖਾਈ ਦਿੱਤੀ ਆ। ਸੋ ਇਹ ਵੋਟਾਂ ਦੇ ਨਾਲ ਸੀਟਾਂ ਕਿੰਨੀਆਂ ਆਉਂਦੀਆਂ ਨੇ ਇਹ ਸ਼ਾਇਦ 16 ਮਈ ਨੂੰ ਪਤਾ ਲੱਗੂਗਾ, ਪਰੰਤੂ 5 ਸੀਟਾਂ ਤੇ ਆਪ ਪਾਰਟੀ ਦਾ ਪ੍ਰਭਾਵ ਸੀ ਜਿਹੜਾ ਉਹ ਬੁਰੀ ਤਰ੍ਹਾਂ ਭਾਰ ਹੋਇਆ। ਜੀ ਤੇ ਵੀਰ ਜੀ, ਇਹਨਾਂ ਵੋਟਾਂ ਦੌਰਾਨ ਕੀ ਵੋਟਾਂ ਖਰੀਦਣ ਲਈ ਰੂਲਿੰਗ ਪਾਰਟੀ ਅਤੇ ਕਾਂਗਰਸ ਵੱਲੋਂ ਕੈਸ਼ ਜਾਂ ਕੋਈ ਹੋਰ ਲਾਲਚ ਵੀ ਦਿੱਤੇ ਗਏ ਵੋਟਰਾਂ ਨੂੰ? ਦੇਖੋ, ਜਿੱਥੋਂ ਤੱਕ ਅਸੀਂ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਬਾਦਲ ਭਾਜਪਾ ਗੱਠਜੋੜ ਦੀ ਗੱਲ ਕਰੀਏ ਕਿ ਸੁਖਬੀਰ ਦਾ ਇੱਕ ਮਾਈਕਰੋ ਮੈਨੇਜਮੈਂਟ ਦਾ ਇਹਨਾਂ ਨੇ ਇੱਕ ਬੜਾ ਨਾਅਰਾ ਦਿੱਤਾ ਹੋਇਆ ਕਿ ਸੁਖਬੀਰ ਦੀ ਮਾਈਕਰੋ ਮੈਨੇਜਮੈਂਟ ਆ ਜਿਹੜੀ ਉਹ ਹਰ ਚੋਣ ਦੇ ਵਿੱਚ ਉਹਦੀ ਜਿੱਤ ਦਿਵਾਉਂਦੀ ਆ। ਮਾਈਕਰੋ ਮੈਨੇਜਮੈਂਟ ਇਹਨਾਂ ਦੀ ਕੀ ਆ ਕਿ ਵੋਟਰਾਂ ਨੂੰ ਖਰੀਦੋ ਤੇ ਨਸ਼ਾ ਵੰਡੋ। ਸੋ ਇਹਨਾਂ ਚੋਣਾਂ ਦੇ ਵਿੱਚ ਵੀ ਰੱਜ ਕੇ
ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਵੱਲੋਂ ਨਸ਼ਾ ਸ਼ਰਾਬ ਹੈ ਜਿਹੜੀ ਰੱਜ ਕੇ ਵੰਡੀ ਗਈ ਆ, ਵੋਟਾਂ ਖਰੀਦਣ ਦੀ ਰੱਜ ਕੇ ਕੋਸ਼ਿਸ਼ ਕੀਤੀ ਗਈ। ਐਡੀ ਮਾੜੀ ਘਟਨਾ ਜਿਹੜੀ ਅੱਜ ਦੇ ਪਹਿਰੇਦਾਰ ਦੇ ਫਰੰਟ ਪੇਜ ਤੇ ਲੱਗੀ ਆ ਕਿ ਗੁਰੂ ਸਾਹਿਬ ਦਾ ਇੱਕ ਅਕਾਲੀ ਜਥੇਦਾਰ ਦੇ ਘਰੇ ਪ੍ਰਕਾਸ਼ ਕਰਕੇ ਵੋਟਰਾਂ ਨੂੰ ਬੁਲਾ ਕੇ ਗੁਰੂ ਸਾਹਿਬ ਦੇ ਅੱਗੇ ਸਹੁੰ ਚੁਕਾ ਕੇ ਉਹਨਾਂ ਦੀਆਂ ਵੋਟਾਂ ਖਰੀਦੀਆਂ ਗਈਆਂ। ਸੋ ਇੱਥੋਂ ਤੱਕ ਦਾ ਨਿਗਾਰ ਆ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਦੇਖਿਆ। ਜੀ ਜੀ, ਤਾਂ ਵੀਰ ਜੀ, ਦਾ ਰੀਜ਼ਨ ਵਾਈ ਵੀ ਆਸਕ ਦਿਸ ਕੁਐਸਚਨ ਹੈ ਕਿਉਂਕਿ ਅਸੀਂ ਜਦੋਂ ਮੀਡੀਆ ਰਿਪੋਰਟਰ ਅਨੁਸਾਰ ਇਹ ਪਤਾ ਲੱਗਾ ਸੀਗਾ ਕਿ ਜਿਹੜੀ ਬੀਜੇਪੀ ਪਾਰਟੀ ਹੈ ਜਾਂ ਫਿਰ ਅਕਾਲੀ ਦਲ, ਇਹਨਾਂ ਨੇ ਸਾਫ਼ ਮੀਡੀਆ ਦੇ ਸਾਹਮਣੇ ਕਿਹਾ ਸੀ ਕਿ ਜੋ ਕੁਛ ਮਰਜ਼ੀ ਹੋ ਜਾਵੇ, ਈਵਨ ਦੋ ਆਮ ਆਦਮੀ ਦੀ ਪਾਰਟੀ ਦੀ ਲਹਿਰ ਚੱਲ ਰਹੀ ਹੈ ਪਰ ਜਿੱਤੇਗਾ ਨਰਿੰਦਰ ਮੋਦੀ ਹੀ। ਤਾਂ ਕਰਕੇ ਅਸੀਂ ਕਿਹਾ ਸੀਗਾ, ਤੁਹਾਨੂੰ ਪੁੱਛਿਆ ਸੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕੈਸ਼ ਜਾਂ ਫਿਰ ਹੋਰ ਤਰ੍ਹਾਂ ਦੇ ਲਾਲਚ ਦੇ ਰਹੇ ਨੇ। ਤੇ ਵੀਰ ਜੀ, ਦੂਸਰੇ ਪਾਸੇ ਜਿਹੜਾ ਅਕਾਲੀ ਲੀਡਰ ਵਿਕਰਮਜੀਤ ਮਜੀਠੀਆ ਨੇ ਅਰੁਣ ਜੇਤਲੀ ਨੂੰ ਖੁਸ਼ ਕਰਨ ਲਈ ਦਸ਼ਮੇਸ਼ ਪਿਤਾ ਦੀ ਬਾਣੀ ਦੀ ਸ਼ਰੇਆਮ ਤੋਹੀਨ ਕੀਤੀ ਹੈ ਡਰਿੰਗ ਇਹਨਾਂ ਵੋਟਾਂ ਦੇ ਦੌਰਾਨ। ਸਿੱਖ ਸੰਗਤਾਂ ਵਿੱਚ ਤਾਂ ਰੋਹ ਹੈ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਇਸ ਤੇ ਫੌਰਨ ਕੋਈ ਐਕਸ਼ਨ ਨਹੀਂ ਲਿੱਤਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸੋ ਅਸੀਂ ਇਹ ਸਾਰੀ ਗੱਲ ਜਾਣਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਤੇ ਉਹਨਾਂ ਦਾ ਜਿਹੜਾ ਰੋਲ ਆ ਉਹ ਹਮੇਸ਼ਾ ਹੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਾਲਾ ਰਹਿੰਦਾ। ਉਹ ਜਿਹੜੀ ਉਹਨਾਂ ਦੀ ਧਿਰ ਜਿਹੜੀ ਕਾਬਜ ਧਿਰ ਆ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਉਹਨੂੰ ਖੁਸ਼ ਕਰਨ ਦੇ ਲਈ ਉਹ ਕੁਝ ਵੀ ਕਰ ਸਕਦੇ ਨੇ। ਦੇਖੋ, ਜਦੋਂ ਇਸ ਤਰ੍ਹਾਂ ਦਾ ਇੱਕ ਅਫਵਾਹ ਫੈਲੀ, WhatsApp ਤੇ ਫੈਲੀ, Facebook ਤੇ ਫੈਲੀ ਕਿ ਜਥੇਦਾਰਾਂ ਨੇ ਇੱਕ ਤਰ੍ਹਾਂ ਦੀ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਤੁਸੀਂ ਵਿਕਰਮ ਮਜੀਠੀਆ ਨੂੰ ਨਹੀਂ ਕਰੋਗੇ ਤਾਂ ਅਸੀਂ ਉਹਦਾ ਬਾਈਕਾਟ ਕਰਨ ਦਾ ਐਲਾਨ ਕਰ ਦੇਵਾਂਗੇ, ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਿਨਾਂ ਦਸਤਾਰ ਸਜਾਏ PTC ਚੈਨਲ ਤੇ ਉਹਦੇ ਬਾਬਤ ਸਪਸ਼ਟੀਕਰਨ ਦੇ ਰਿਹਾ। ਜੀ ਜੀ ਜੀ, ਸੋ ਇੱਥੋਂ ਤੱਕ ਮੈਂ ਸਮਝਦਾ ਕਿ ਇਸ ਤੋਂ ਅੱਗੇ ਅਸੀਂ ਇਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਾਂ। ਬਿਲਕੁਲ ਜੀ। ਹਜ਼ੂਰ ਸਾਹਿਬ ਤੱਕ ਤੋਂ ਉਹਨਾਂ ਨੇ ਜਾਰੀ ਕੀਤਾ ਕਿ ਮਜੀਠੀਏ ਦੇ ਨਾਮ ਨੂੰ ਕੋਈ ਜ਼ਖਮ ਮੱਥੇ ਨਾ ਲਾਵੇ, ਪਰੰਤੂ ਅਗਲੇ ਦਿਨ ਉਹਨਾਂ ਨੇ ਕੀਰਤਨ ਰੋਕ ਕੇ ਮਜੀਠੀਏ ਦੇ ਹੱਕ ਦੇ ਵਿੱਚ ਜਿਹੜਾ ਉਹ ਸਪਸ਼ਟੀਕਰਨ ਸੀ ਉਹ ਪੜਿਆ। ਕੀਰਤਨ ਰੋਕ ਕੇ ਸਪਸ਼ਟੀਕਰਨ ਉਹ ਮਜੀਠੀਏ ਦੇ ਹੱਕ ਪੜਿਆ ਗਿਆ। ਸੋ ਇਹ ਨਿਗਾਰ ਆ ਜਿਹੜਾ ਮੈਂ ਸਮਝਦਾ ਕਿ ਸਾਰੇ ਪਾਸੇ ਇੱਕ ਬਰਾਬਰ ਹੈ। ਜੀ ਬਿਲਕੁਲ। ਤੇ ਵੀਰ, ਜਿਸ ਤਰ੍ਹਾਂ ਇਹ ਮਜੀਠੀਏ ਨੇ ਗੁਰੂ ਸਾਹਿਬਾਨ ਦੀ ਬਾਣੀ ਦੀ ਤੋਹੀਨ ਕੀਤੀ ਹੈ, ਉਸ ਤੋਂ ਪਹਿਲਾਂ ਅਕਾਲੀ ਲੀਡਰ ਜਿਹੜੇ ਸੀ ਸੁਖਬੀਰ ਬਾਦਲ ਨੇ ਵੀ ਆਪਣੇ ਦਸ਼ਮੇਸ਼ ਪਾਤਸ਼ਾਹ ਦੇ ਸਰੂਪ ਨੂੰ ਸੌਦਾ ਸਾਧ ਨੂੰ ਦਿੱਤਾ ਸੀ, ਉਹਨਾਂ ਦਾ ਫੋਟੋ ਸ਼ੂਟ ਕੀਤਾ ਸੀਗਾ। ਤੁਹਾਨੂੰ ਕੀ ਲੱਗਦਾ ਕਿ ਸਿੱਖ ਕੌਮ ਨੂੰ ਇਸ ਚੀਜ਼ ਤੇ ਕੀ ਕਰਨਾ ਚਾਹੀਦਾ ਹੈ ਇਹਨਾਂ ਨੂੰ ਰੋਕਣ ਦੇ ਲਈ? ਗੰਭੀਰ ਮੁੱਦਾ ਸੀ ਜਿਹੜਾ ਉਹ ਕੌਮ ਦੇ ਸਾਹਮਣੇ ਆਇਆ ਜੀ ਕਿ ਇਹਨਾਂ ਨੇ ਆਪਣੇ ਸਿਆਸੀ ਲਾਹੇ ਲਈ ਦਸ਼ਮੇਸ਼ ਪਿਤਾ ਦੀ ਨਕਲ ਕਰਵਾਉਣ ਲਈ ਸੌਦਾ ਸਾਧ ਨੂੰ ਉਤਸ਼ਾਹਿਤ ਕੀਤਾ, ਫਿਰ ਉਹ ਇਸ਼ਤਿਹਾਰ ਦੇ ਕੇ ਉਸਦਾ ਪ੍ਰਚਾਰ ਕੀਤਾ। ਇਸ ਤੋਂ ਗੰਭੀਰ ਮੁੱਦਾ ਮੈਂ ਸਮਝਦਾ ਕਿ ਸਿੱਖ ਕੌਮ ਦੇ ਸਾਹਮਣੇ ਹੋਰ ਸ਼ਾਇਦ ਨਹੀਂ ਕੋਈ ਹੋ ਸਕਦਾ ਕਿ ਉਹ ਆਗੂ ਜਿਨ੍ਹਾਂ ਨੂੰ ਕੌਮ ਆਪਣਾ ਆਗੂ ਮੰਨੀ ਬੈਠੀ ਆ ਉਹ ਕਿੱਥੋਂ ਤੱਕ ਨਿੱਗਰ ਚੁੱਕੇ ਨੇ। ਪਰੰਤੂ ਕਿਉਂਕਿ ਚੋਣਾਂ ਦਾ ਰਾਮ ਰੌਲਾ ਸੀ, ਇਹ ਗੰਭੀਰ ਮੁੱਦਾ ਵੀ ਜਿਹੜਾ ਉਹ ਚੋਣਾਂ ਦੇ ਰੌਲੇ ਦੇ ਵਿੱਚ ਹੀ ਮੈਂ ਸਮਝਦਾ ਕਿ ਇੱਕ ਤਰ੍ਹਾਂ ਰੁਲ ਗਿਆ। ਪਰੰਤੂ ਕੌਮ ਨੂੰ ਇਸ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਣਾ ਪਊਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਹੈ ਜਿਹੜੀ ਇਤਿਹਾਸ ਦਾ ਹਿੱਸਾ ਬਣ ਗਈ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਆਉਣ ਵਾਲੀਆਂ ਪੀੜ੍ਹੀਆਂ ਨੇ ਇਹਦੀ ਚੀਰ-ਫਾੜ ਕਰਨੀ ਆ ਤਾਂ ਕੌਮ ਨੂੰ ਵੀ ਇਹਦੇ ਵਿੱਚ ਨਹੀਂ ਦੋਸ਼ੀ ਬਣਿਆ ਜਾਊਗਾ ਕਿ ਐਡੇ ਗੰਭੀਰ ਮੁੱਦੇ ਤੇ ਕੌਮ ਨੇ ਕੋਈ ਸਵਾਲ ਖੜਾ ਨਹੀਂ ਕੀਤਾ, ਕੌਮ ਨੇ ਕੋਈ ਜਵਾਬਦੇਹੀ ਨਹੀਂ ਲਈ ਇਹਨਾਂ ਤੋਂ, ਇਹਨਾਂ ਆਗੂਆਂ ਤੋਂ। ਸੋ ਮੈਂ ਸਮਝਦਾ ਕਿ ਇਸ ਸੰਬੰਧੀ ਕੌਮ ਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਬਾਹਰ ਦੇ ਸਿੱਖ ਸੰਗਤਾਂ ਦੇ ਨਾਲ ਤੇ ਦੁਨੀਆ ਦੇ ਵਿੱਚ ਜਿਹੜੇ ਤੁਹਾਨੂੰ ਵੇਖ ਰਹੇ ਨੇ, ਸੁਣ ਰਹੇ ਨੇ। ਤੇ ਵੀਰ ਜੀ, ਇਸ ਦੇ ਨਾਲ ਹੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਅਸੀਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।